ਅਗਲੀ ਖਬਰ ਜਿਹੜੀ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਸੰਬੰਧ ਦੇ ਵਿੱਚ ਆ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਇੱਕ ਜਿਹੜਾ ਇੱਕ ਆਪਾਂ ਕਹਿ ਸਕਦੇ ਕੋਲੰਬੀਅਨ ਹਾਂ ਮੂਲ ਦਾ ਇਮੀਗ੍ਰੈਂਟ ਜਿਹੜਾ ਜਿਸਨੂੰ ਸੀਗਾ। ਜੀ ਕੋਲੰਬੀਅਨ ਮੂਲ ਦਾ, ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਉਹਦੇ ਕੋਲ ਵਰਕ ਪਰਮਿਟ ਸਾਰਾ ਕੁਝ ਲੀਗਲ ਸੀ, ਭੁਲੇਖੇ ਦੇ ਨਾਲ ਮਾਰਿਆ ਗਿਆ। ਉਸ ਤੋਂ ਬਾਅਦ ਫਿਰ ਬਹੁਤ ਸਾਰੇ ਪ੍ਰੋਟੈਸਟ ਹੋਏ। ਮੇਨ ਦੇ ਵਿੱਚ ਵੀ ਸੈਨੇਟਰ ਸੂਜ਼ਨ ਕਾਲਨ ਜੋ ਆ ਉਹਦੇ ਆਫਿਸ ਦੇ ਬਾਹਰ ਵੀ ਤੇ ਹੋਰ ਜਗ੍ਹਾ ਦੇ ਉੱਤੇ ਵੀ, ਜਿਸ ਨੂੰ ਦੇਖਦੇ ਹੋਏ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਇਹ ਕਿਹਾ ਸੀ ਵੀ ਅਸੀਂ ਹੁਣ ਜਿਹੜੇ ਸਟਾਪ ਕਰਦੇ ਹੈਗੇ ਆ ਲੋਕਾਂ ਨੂੰ, ਪੁੱਲ ਓਵਰ ਕਰਦੇ ਆ, ਉਹ ਬੰਦ ਕਰਨ ਜਾ ਰਹੇ ਆ। ਪਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਇਹ ਕਿਹਾ ਵੀ ਜਿਹੜੇ ਟ੍ਰੈਫਿਕ ਸਟਾਪ ਚਾਹੇ ਰੀਸੈਂਟ ਸ਼ੂਟਿੰਗ ਕਰਕੇ ਬੰਦ ਹੋਏ ਸੀ, ਇਹ ਬੰਦ ਨਹੀਂ ਹੋਣੇ ਚਾਹੀਦੇ। ਕਹਿੰਦੇ ਵੀ ਆਈਸ ਵਾਲਿਆਂ ਨੂੰ ਇਮੀਡੀਏਟਲੀ ਇਹ ਜਿਹੜੇ ਸਟਾਪ ਆ ਉਹ ਖੋਲਣੇ ਚਾਹੀਦੇ ਹੈਗੇ ਆ। ਤੇ ਇਹ ਹਜੇ ਕਲੀਅਰ ਨਹੀਂ ਪਈ ਆਈਸ ਵਾਲੇ ਇਸ ਨੂੰ ਰਿਵਰਸ ਕੋਰਸ ਜਿਹੜਾ ਆ ਇਹ ਖਾਸ ਕਰਕੇ ਜਿਹੜਾ ਸਟਾਪ ਕਰਨ ਦਾ ਉਸ ਨੂੰ ਰਿਵਰਸ ਕਰਨਗੇ ਜਾਂ ਨਹੀਂ। ਟਰੰਪ ਉਹਨਾਂ ਨੇ ਇਹ ਕਿਹਾ ਵੀ ਇਮੀਗ੍ਰੇਸ਼ਨ ਕ੍ਰੈਕਡਾਊਨ ਕਰਨ ਦੇ ਲਈ ਅਸੀਂ ਕ੍ਰਿਮੀਨਲ ਦੇ ਹੱਥ ਦੇ ਵਿੱਚ ਨਹੀਂ ਖੇਲਣਾ ਚਾਹੁੰਦੇ ਹੈਗੇ। ਸੋ ਕਹਿੰਦੇ ਵੀ ਵੀ ਕੈਨ ਨਾਟ ਗਿਵ ਅਪ ਵਨ ਆਫ ਦਾ ਆਈਸ ਮੋਸਟ ਇੰਪੋਰਟੈਂਟ ਐਂਡ ਇਫੈਕਟਿਵ ਕ੍ਰਾਈਮ ਫਾਈਟਿੰਗ ਟੂਲਸ, ਦੈਟ ਇਜ਼ ਦਾ ਟ੍ਰੈਫਿਕ ਸਟਾਪ। ਸੋ ਟਰੰਪ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਆ। ਸੋ ਉਹਨਾਂ ਨੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਮਾਰਕ ਵੇਨ ਮੂਲਨਸ ਜੋ ਹੈਗੇ ਆ, ਉਹਨਾਂ ਨੇ ਹਜੇ ਇਹ ਤਾਂ ਨਹੀਂ ਕਿਹਾ ਵੀ ਆਪਾਂ ਸਟਾਪ ਲਾਵਾਂਗੇ। ਉਹਨਾਂ ਨੇ ਇਹ ਕਿਹਾ ਆ ਵੀ ਕੋਈ ਵੀ ਬੰਦਾ ਜਿਹੜਾ ਇਲੀਗਲ ਹੈਗਾ ਅਮਰੀਕਾ 'ਚ, ਉਸ ਨੂੰ ਅਰੈਸਟ ਕੀਤਾ ਜਾਊਗਾ ਤੇ ਡਿਪੋਰਟ ਕੀਤਾ ਜਾਊਗਾ ਜਿੱਥੇ ਮਰਜ਼ੀ ਉਹ ਰਹਿੰਦੇ ਹੋਣ। ਇਹ ਮੂਲਨ ਉਹਨਾਂ ਨੇ ਇਹ ਜਿਹੜੀ ਸਟੇਟਮੈਂਟ ਆ ਜਾਰੀ ਕੀਤੀ ਹੈਗੀ ਆ। ਆਈਸ ਦਾ ਇਨਫੋਰਸਮੈਂਟ ਟੈਕਟਿਕਸ ਜਿਹੜਾ ਅੰਡਰ ਕ੍ਰਿਟਿਸਿਜ਼ਮ ਆ, ਰਿਵਿਊ ਦੇ ਵਿੱਚ ਆ। 3 ਲੋਕ ਮਾਰੇ ਜਾ ਚੁੱਕੇ ਆ ਪਿਛਲੇ ਹਫ਼ਤੇ ਦੇ ਵਿੱਚ, ਇੱਕ ਵੀਕ 'ਚ। ਫਲੋਰੀਡਾ 'ਚ 28 ਸਾਲਾਂ ਦਾ ਬੰਦਾ ਇੱਕ ਮਾਰਿਆ ਗਿਆ। ਮੰਗਲਵਾਰ ਨੂੰ ਇੱਕ ਟਰੈਕਟਰ ਟ੍ਰੇਲਰ ਜਿਹੜਾ ਉਹਦੇ ਤੇ ਬੰਦਾ ਹਿੱਟ ਹੋ ਗਿਆ ਜਦੋਂ ਉਹ ਇਮੀਗ੍ਰੇਸ਼ਨ ਤੇ ਹੋਰ ਫੈਡਰਲ ਆਫੀਸਰ ਉਹਦੇ ਪਿੱਛੇ ਭੱਜ ਰਹੇ ਸੀ। ਸੋ ਮੇਨ ਦੇ ਵਿੱਚ ਜਿਹੜਾ ਤੀਜੀ ਇਨਸੀਡੈਂਟ ਹੋਈ ਹੈਗੀ ਆ। ਕਹਿੰਦੇ ਹੁਣ ਤੱਕ 10 ਮੌਤਾਂ ਆਈਸ ਦੇ ਹੱਥੋਂ ਹੋ ਚੁੱਕੀਆਂ ਹੈਗੀਆਂ ਆ। ਤੇ ਜੋ ਮੈਕਸੀਕੋ ਦੀ ਪ੍ਰੈਜ਼ੀਡੈਂਟ ਸ਼ੌਨ ਬੌਮ ਆ, ਉਹਨਾਂ ਨੇ ਵੀ ਜੋ ਲੈਟਰ ਲਿਖੀ ਹੈਗੀ ਆ ਵਾਈਟ ਹਾਊਸ ਨੂੰ, ਤੁਸੀਂ ਸਾਡੇ ਸਿਟੀਜ਼ਨ ਜਿਹੜੇ ਆ ਉਹ ਮਾਰ ਰਹੇ ਹੋ, ਇਹ ਟੋਟਲੀ ਰੋਂਗ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਮੇਨ ਦੇ ਵਿੱਚ ਜਿਹੜਾ ਬੰਦਾ ਮਾਰਿਆ ਗਿਆ ਉਹ ਇਲੀਗਲੀ ਸੀ, ਜਦ ਕਿ ਜੌਨ ਗੁਰੇਰੋ ਉਹਦੇ ਜਿਹੜੇ ਸੰਬੰਧੀ ਆ ਉਹ ਸਾਰੇ ਕਹਿ ਰਹੇ ਵੀ ਉਹਦੇ ਕੋਲ ਵਰਕ ਪਰਮਿਟ ਸੀ। ਜੀ ਬਿਲਕੁਲ। ਹੁਣ ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਰੈਟਰਿਕ ਜਿਹੜਾ ਉਹ ਚਲਾਇਆ ਜਾਂਦਾ ਆ। ਇਹਨਾਂ ਕਾਂਗਰਸ ਦੇ ਮੋਹਰੇ ਆ ਕੇ ਆਈਸ ਦੇ ਜਿਹੜੇ ਲੀਡਰਸ ਆ ਉਹ ਕਹਿ ਚੁੱਕੇ ਆ, ਜਾਂ ਇਹਨਾਂ ਨੂੰ ਅਦਾਲਤਾਂ ਨੇ ਵੀ ਕਿਹਾ ਆ ਵੀ ਭਾਈ ਆਪਣੇ ਕੈਮਰੇ ਕੁਮਰੇ ਔਨ ਜਿਹੜੇ ਉਹ ਰੱਖਿਆ ਕਰੋ। ਹੁਣੇ ਮਾਈਕ ਜੌਨਸਨ ਹੁਣਾਂ ਨੂੰ ਪੁੱਛਿਆ ਆ ਗਿਆ ਸੀਗਾ, ਜਿਹੜੇ ਸਪੀਕਰ ਨੇ ਉਹਨਾਂ ਨੇ ਕੋਈ ਇਹਦਾ ਜਵਾਬ ਜਿਹੜਾ ਉਹ ਨਹੀਂ ਦਿੱਤਾ। ਤੇ ਉੱਦਾਂ ਤੇ ਕਹਿੰਦੇ ਆ ਇਹਨਾਂ ਨੂੰ ਵੀ ਤੁਸੀਂ ਆਪਣੇ ਕੈਮਰੇ ਔਨ ਰੱਖੋ। ਤੇ ਇਸ ਇਨਸੀਡੈਂਟ ਦੇ ਵਿੱਚ ਵੀ ਉਸ ਆਈਸ ਦੇ ਮੁਲਾਜ਼ਮ ਦਾ ਕੈਮਰਾ ਔਨ ਨਹੀਂ ਸੀਗਾ ਜਾਂ ਉਸ ਦੇ ਉੱਤੇ ਲਾਇਆ ਨਹੀਂ ਸੀਗਾ, ਮਤਲਬ ਵੀ ਉਹਦੀ ਵੀਡੀਓ ਕੋਈ ਉਸ ਤਰੀਕੇ ਦੀ ਸਾਹਮਣੇ ਨਹੀਂ ਆਈ ਹੈਗੀ ਵੀ ਅਸਲ ਦੇ ਵਿੱਚ ਵਾਪਰਿਆ ਕੀ ਸੀਗਾ। ਮੇ ਬੀ ਇਹ ਨਵਾਂ ਟੈਕਟਿਕ ਹੋਊਗਾ ਅਕਾਊਂਟੇਬਿਲਿਟੀ ਤੋਂ ਜਿਹੜਾ ਉਹ ਭੱਜਣ ਦੇ ਲਈ, ਵੀ ਇਹ ਚੀਜ਼ ਜਿਹੜੀ ਉਹ ਨਾ ਉਹਨਾਂ ਨੂੰ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਦੇਣੇ ਪੈਣ। ਪਰ ਲੋਕ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੇ ਉਹ ਦੇਖ ਰਹੇ ਆ। ਹਰ ਵਾਰੀ ਤੁਸੀਂ ਉਹੀ ਗੱਲ ਬਾਰ-ਬਾਰ ਦੁਹਰਾਉਂਦੇ ਆ ਵੀ ਗੱਡੀ ਚਾੜਨ ਦੀ ਕੋਸ਼ਿਸ਼ ਕੀਤੀ, ਗੱਡੀ ਚਾੜਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਪਰ ਗੱਲ ਇਹ ਆ ਵੀ ਮਾਹੌਲ ਇੰਨਾ ਕੁ ਜ਼ਿਆਦਾ ਸਟ੍ਰੈਸਫੁਲ ਵਿਕਟਮ ਦੇ ਲਈ ਵੀ ਤੇ ਅਫਸਰ ਦੇ ਲਈ ਵੀ, ਸਾਰਿਆਂ ਦੇ ਲਈ ਜਿਹੜਾ ਉਹ ਬਣਿਆ ਪਿਆ ਆ। ਤੇ ਇੱਦਾਂ ਦੀਆਂ ਜੇ ਕਹਿ ਸਕਦੇ ਚਾਹੇ ਇਹਨੂੰ ਅਣਗਹਿਲੀ ਕਹਿ ਲਓ, ਗਲਤੀ ਕਹਿ ਲਓ, ਵੀ ਉਹ ਹੋ ਰਹੀਆਂ ਆ। ਤੇ ਆਮ ਲੋਕਾਂ ਦੀ ਜਿਹੜੀ ਇਸ ਦੇ ਵਿੱਚ ਜਾਨ ਜਾ ਰਹੀ ਆ, ਜੋ ਕਿ ਬਿਲਕੁਲ ਹੀ ਗਲਤ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਆ। ਸੋ ਹੁਣ ਦੇਖਦੇ ਆ ਅੱਗੇ ਇਸ ਦੇ ਵਿੱਚ ਕੀ ਜਿਹੜਾ ਆ ਹਰਜੋਤ ਸਿੰਘ ਜੀ ਬਣਦਾ ਹੈਗਾ ਆ। ਤੇ ਪਰ ਇਹ ਆ ਵੀ ਲੋਕਾਂ ਦੇ ਵਿੱਚ ਇੱਕ ਵਾਰੀ ਫੇਰ ਉਹ ਨਾਰਾਜ਼ਗੀ ਤੇ ਗੁੱਸੇ ਦਾ ਜਿਹੜਾ ਮਾਹੌਲ ਆ ਉਹ ਬਣਿਆ ਪਿਆ ਆ ਇਸ ਆਈਸ ਦੇ ਮੁਲਾਜ਼ਮ ਹੱਥੋਂ ਹੋਈ ਇੱਕ ਹੋਰ ਮੌਤ ਤੋਂ ਬਾਅਦ 'ਚ। ਜੀ।